ਸੁਧਾਰਵਾਦੀ ਸੋਚ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਜਾਂ ਉਹਨਾਂ ਦੇਸ਼ ਭਗਤਾਂ ਦੀ ਗੱਲਬਾਤ ਕਰਦੇ, ਪੀਪਲਜ਼ ਪਾਰਟੀ ਆਫ ਪੰਜਾਬ ਦੀ ਤੁਸੀਂ ਪ੍ਰਤੀਨਿਧਤਾ ਕਰਦੇ ਹੋ, ਆਵਾਜ਼ ਦਿੰਦੇ ਹੋ, ਪਰ ਮੈਂ ਪੰਜਾਬ ਦੇ ਇਤਿਹਾਸ ਬਾਰੇ ਦੇਖਦਾ। ਪੰਜਾਬ ਦਾ ਇਤਿਹਾਸ ਬੜਾ ਇਸੇ ਪ੍ਰਾਪਤੀਆਂ ਅਤੇ ਗੌਰਵਮਈ ਵਿਰਸੇ ਦਾ। ਸਿੱਖ ਇਨਕਲਾਬ ਦੇ ਮੋਢੀ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਬਾਬਰ ਨੂੰ ਜਾਬਰ ਕਿਹਾ ਅਤੇ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਬੰਦ ਕੀਤਾ ਕੌਮ ਨੂੰ। ਗੁਰੂ ਤੇਗ ਬਹਾਦਰ ਜੀ ਫਿਰ ਸ਼ਹਾਦਤ। 10ਵੇਂ ਪਾਤਸ਼ਾਹ ਬੰਦਾ ਸਿੰਘ ਬਹਾਦਰ ਦੀ ਇਤਿਹਾਸ ਦੇ ਵਿੱਚ ਦੁਨੀਆ 'ਚ ਪਹਿਲਾ ਇੱਕ ਰਾਜ ਹੈ ਸੰਸਾਰ ਦੇ ਵਿੱਚ ਜਿਹੜਾ ਕਿ ਭੂਮੀਹੀਣਾਂ ਨੂੰ ਭੂਮੀ ਦੇਣਾ, ਅਤੇ ਮਹਾਰਾਜਾ ਰਣਜੀਤ ਸਿੰਘ ਫਾਂਸੀ ਦੀ ਸਜ਼ਾ ਤੱਕ ਨਾ ਹੋਈ। ਪਰ ਇਹ ਤੁਹਾਡੀ ਦਾਸਤਾਨ ਜਦੋਂ ਅਕਸਰ ਜ਼ਿਕਰ ਹੁੰਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਕੇਵਲ ਉਸ ਗੱਲ ਨੂੰ ਕਿ ਭਗਤ ਸਿੰਘ ਤੋਂ ਅੱਗੇ ਦੀ ਸੋਚ ਨੂੰ ਲੈ ਕੇ ਚੱਲਦੇ ਨੇ ਕਿ ਇਸ ਦੇ ਵਿੱਚ ਸਿੱਖ ਸਾਈਕੀ ਦੀ, ਸਿੱਖ ਫਲਸਫੇ ਦੀ ਜਿਹੜੀ ਇਨਕਲਾਬੀ ਸੋਚ ਆ ਉਹ ਮਨਫੀ ਹੈ? ਨਹੀਂ ਜੀ, ਨਹੀਂ, ਬਿਲਕੁਲ ਨਹੀਂ। ਸਾਡੀ ਪਾਰਟੀ ਨੇ ਸੈਕੂਲਰ ਪਾਰਟੀ ਹੈ। ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਧਰਮ ਨੂੰ ਰਾਜਨੀਤੀ ਲਈ ਯੂਜ਼ ਕਰਨ ਦੇ ਬਿਲਕੁਲ ਸਖਤ ਖਿਲਾਫ ਹਾਂ। ਔਰ ਜਿਹੜੀ ਗੱਲ ਤੁਸੀਂ ਕੀਤੀ ਹੈ, ਜਿਸ ਦਿਨ ਪਾਰਟੀ ਬਣਾਈ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਮਨਪ੍ਰੀਤ ਬਾਦਲ ਜੀ ਮੱਥਾ ਟੇਕ ਕੇ ਆਏ ਸੀ, ਅਤੇ ਉਹਨਾਂ ਨੇ ਸਪੀਚ ਦੇ ਵਿੱਚ ਵੀ ਕਿਹਾ ਸੀ ਕਿ ਮੈਂ ਦਸ਼ਮੇਸ਼ ਪਿਤਾ ਤੋਂ ਆਸ਼ੀਰਵਾਦ ਲੈ ਕੇ ਆਇਆ, ਸ਼ਹੀਦਾਂ ਦੇ ਪਿੰਡ ਆਇਆ। ਇੱਕ ਸਿੰਬੋਲਿਕ ਹੈ ਕਿ ਅਸੀਂ ਭਗਤ ਸਿੰਘ ਹੋਰਾਂ ਨੂੰ ਉਹਨਾਂ ਦੀ ਸੋਚ ਨੂੰ ਲੈ ਕੇ ਤੁਰੀਏ ਕਿ ਜੋ ਉਹਨਾਂ ਨੇ ਸੋਚਿਆ ਸੀ। 23 ਸਾਲ ਦੀ ਉਮਰ 'ਚ ਫਾਂਸੀਆਂ ਲੱਗ ਗਈਆਂ। ਉਹਨਾਂ ਨੇ ਕੋਈ ਨੋਟਾਂ 'ਤੇ ਫੋਟੋਆਂ ਛਪਾਉਣ ਲਈ ਜਾਂ ਬੁੱਤ ਲਵਾਉਣ ਲਈ ਸ਼ਹੀਦੀਆਂ ਨਹੀਂ ਦਿੱਤੀਆਂ ਸੀ। ਉਹਨਾਂ ਨੇ ਲੋਕਾਂ ਨੂੰ ਹੱਕ ਦਿਵਾਉਣ ਲਈ ਸ਼ਹੀਦੀਆਂ ਦਿੱਤੀਆਂ ਸੀ, ਜਿਹੜੇ ਕਿ ਅਜੇ ਤੱਕ ਨਹੀਂ ਮਿਲੇ। ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀਆਂ ਖਾਲਸਾ ਸਾਜਿਆ, ਉਹ ਵੀ ਜ਼ੁਲਮਾਂ ਦੇ ਖਿਲਾਫ ਸੀ। ਜਿੰਨੇ ਸਾਡੇ ਗੁਰੂ ਨੇ ਸਭ ਜ਼ੁਲਮਾਂ ਦੇ ਖਿਲਾਫ ਉਦੋਂ ਮੁਗਲ ਰਾਜਿਆਂ ਨਾਲ ਲੜਦੇ ਰਹੇ ਨੇ। ਸੋ ਸਾਡਾ ਤਾਂ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ, ਪਰ ਲੋੜ ਹੈ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣ ਦੀ। ਮਨੋ ਵਿਸਾਰਨ ਦੀ ਜਿਹੜੀ ਪ੍ਰਵਿਰਤੀ ਆ ਗਈ ਨਾ, ਉਹ ਸਾਨੂੰ ਅੱਜ ਸਾਡੇ ਨੌਜਵਾਨਾਂ ਨੂੰ ਪੁੱਛ ਕੇ ਦੇਖ ਲਓ, ਸਾਡਾ ਕੋਈ ਗੌਰਵਮਈ ਇਤਿਹਾਸ ਜਿਹੜਾ ਉਹ ਕਿਸੇ ਨੂੰ ਪਤਾ ਹੀ ਨਹੀਂ, ਯਾਦ ਹੀ ਨਹੀਂ, ਹੈ ਨਾ। ਸੋ ਅਸੀਂ ਪੜ੍ਹਦੇ ਨਹੀਂ, ਕਿਤਾਬਾਂ ਪੜ੍ਹਨ ਦੀ ਰੁਚੀ ਸਾਡੇ 'ਚ ਘੱਟ ਹੈ। ਅਸੀਂ ਬਸ ਦੇਖਾ ਦੇਖੀ ਜਿਹੜੀ ਲੰਬੀਆਂ ਦੌੜਾਂ ਨੇ ਉਹਦੇ ਵਿੱਚ ਪਏ ਹੋਏ ਹਾਂ। ਮੈਂ ਵੀ ਇੱਕ ਲਾਈਨਾਂ ਬੋਲੀਆਂ ਸੀ ਖਟਕੜ ਕਲਾਂ ਕਿ ਮੇਰੇ ਵਰਗੇ ਬੰਦੇ ਨੂੰ ਕਿਸੇ ਨੇ ਕਿਹਾ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਘਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਾ ਮਿੱਤਰ, ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਤੇ ਉਧਰੋਂ ਜਵਾਬ ਸੀ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਸਮਾਂ ਸਭ ਨੂੰ ਢਾ ਲੈਂਦਾ, ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕਿੰਜ ਬਣਦੀ ਕਵਿਤਾ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਸੋ ਹਰ ਗੱਲ ਪੈਸੇ ਲਈ ਨਹੀਂ ਹੁੰਦੀ, ਤੇ ਇਹ ਬੜੇ ਸਾਡੇ ਗੁਰੂਆਂ ਨੇ ਸੰਘਰਸ਼ ਕਰਕੇ ਸਾਨੂੰ ਇਹ ਆਜ਼ਾਦੀਆਂ ਲੈ ਕੇ ਦਿੱਤੀਆਂ ਨੇ। ਸੋ ਆਜ਼ਾਦੀਆਂ ਦਾ ਜਿਹੜਾ ਦੌਰ ਸੀ ਉਹ ਤਾਂ ਬਹੁਤ ਦੇਰ ਪਹਿਲਾਂ ਤੋਂ ਚੱਲ ਪਿਆ ਸੀ। ਸੋ ਇਸ ਚੀਜ਼ਾਂ ਨੂੰ ਯਾਦ ਰੱਖਣ ਦੀ ਲੋੜ ਹੈ। ਤੇ ਅਸੀਂ ਹਰ ਫਲਸਫਾ ਜਿਹੜਾ ਜ਼ੁਲਮ ਦੇ ਖਿਲਾਫ ਹੈ, ਹਰ ਉਹ ਫਲਸਫਾ ਜਿਹੜਾ ਆਮ ਲੋਕਾਂ ਦੇ ਹੱਕ 'ਚ ਹੈ, ਉਹ ਉਸ ਫਲਸਫੇ 'ਤੇ ਅਸੀਂ ਪਹਿਰਾ ਦੇਣ ਦਾ ਮਤਲਬ ਵਚਨ ਕਰਦੇ ਹਾਂ ਜੀ। ਭਗਵੰਤ ਮਾਨ ਜੀ, ਬਹੁਤ ਹੀ ਵਿਸਤ੍ਰਿਤ ਅਤੇ ਬੜੇ ਸੁਲਝੇ ਢੰਗ ਦੇ ਨਾਲ ਤੁਸੀਂ ਸਾਰੇ ਸਵਾਲ ਜਵਾਬ ਸਾਂਝੇ ਕੀਤੇ ਆ। ਅਖੀਰ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਭਵਿੱਖ ਮੁਖੀ ਨਕਸ਼ੇ ਦੀ ਗੱਲਬਾਤ ਅਸੀਂ ਜੇ ਕਰੀਏ ਤਾਂ ਇਹ ਚੱਲਦਾ ਹੈ ਕਿ ਕਾਂਗਰਸ, ਅਕਾਲੀ ਜਾਂ ਭਾਜਪਾ ਤੋਂ ਇਲਾਵਾ ਤੀਜਾ ਇੱਕ ਬਦਲ ਸਮੁੱਚ ਦੇ ਵਿੱਚ ਹੋਵੇ, ਸ਼ਾਇਦ ਪੰਜਾਬ ਦੀ ਕਿਸਮਤ ਦਾ ਫੈਸਲਾ ਬਦਲ ਸਕਦਾ ਹੈ ਜਾਂ ਪੰਜਾਬ ਜਿਹੜਾ ਤਬਾਹ ਹੋਣ ਤੋਂ ਬਚ ਸਕਦਾ। ਸੋ ਕੀ ਤੁਸੀਂ ਤੀਜੇ ਬਦਲ ਲਈ ਕੋਈ ਅਲਾਇੰਸ ਦਾ ਪੈਮਾਨਾ ਰੱਖਿਆ ਅਤੇ ਉਸ ਦੇ ਵਿੱਚ ਪਹੁੰਚ ਤੁਹਾਨੂੰ ਕੋਈ ਕਰਦਾ ਜਾਂ ਤੁਸੀਂ ਕਿਸੇ ਨੂੰ ਅਪਰੋਚ ਕਰਦੇ ਹੋ, ਉਸ ਦਾ ਮਾਪਦੰਡ ਕੀ ਹੈ? ਦੇਖੋ ਜੀ, ਫਿਲਹਾਲ ਤਾਂ ਸਾਡੀ ਪਾਰਟੀ ਦੀ ਭਰਤੀ ਚੱਲ ਰਹੀ ਹੈ ਜੀ। 2 ਮਹੀਨੇ ਸਾਡੀ ਭਰਤੀ ਚੱਲੂਗੀ। 2 ਮਹੀਨੇ ਤੋਂ ਬਾਅਦ ਸਾਡੇ ਅਹੁਦੇਦਾਰ ਪਾਰਟੀ ਦੇ ਅਨਾਊਂਸ ਕਰਾਂਗੇ ਅਤੇ ਪਾਰਟੀ ਦਾ ਸੰਵਿਧਾਨ ਜਿਹੜਾ ਰੈਡੀ ਹੈ ਉਹ ਜਾਰੀ ਹੋਊਗਾ। ਉਸ ਤੋਂ ਬਾਅਦ ਜੇ ਕੋਈ ਸਾਡੇ ਹਮਖਿਆਲੀ ਪਾਰਟੀ ਸਾਡੇ ਨਾਲ ਸਮਝੌਤਾ ਜਾਂ ਅਲਾਇੰਸ ਕਰਨ ਬਾਰੇ ਗੱਲ ਕਰਦੀ ਹੈ, ਸਾਡੇ 2 ਟੁੱਕ ਸਾਡੇ ਪ੍ਰਧਾਨ ਜੀ ਨੇ ਗੱਲ ਕਹੀ ਹੈ ਕਿ ਫਲਸਫਾ ਸਾਡਾ ਹੋਊਗਾ, ਨੀਤੀਆਂ ਸਾਡੀਆਂ ਹੋਣਗੀਆਂ, ਅਤੇ ਜੇ ਉਹ ਆਉਣਾ ਚਾਹੁੰਦੇ ਨੇ ਤਾਂ ਉਹ ਵੈਲਕਮ ਹੈ। ਜੇ ਉਹ ਪੰਜਾਬ ਦੀ ਤਰੱਕੀ ਲਈ, ਪੰਜਾਬ ਦੀ ਬਿਹਤਰੀ ਲਈ ਜਾਂ ਆ ਜਿਹੜੇ ਲਾਲ ਬੱਤੀਆਂ ਅਤੇ ਹੋਟਰ ਕਲਚਰ ਹੈ ਨਾ, ਇਹਨਾਂ ਨੂੰ ਛੱਡ ਕੇ ਜਾਂ ਭੁੱਲ ਕੇ ਸਾਡੇ ਨਾਲ ਆਉਣਾ ਚਾਹੁੰਦੇ ਨੇ, ਵੈਲਕਮ ਹੈ। ਪਰ ਹਾਂ, ਨੀਤੀਆਂ ਅਤੇ ਜਿਹੜੇ ਝਾਰਨੇ ਨੇ ਬਰੀਕ,
ਉਹ ਅਸੀਂ ਜ਼ਰੂਰ ਲਾਵਾਂਗੇ। ਇਹ ਨਹੀਂ ਹੈਗਾ ਕਿ ਜੇ ਸਾਡਾ ਉਹਨਾਂ ਨਾਲ ਸਮਝੌਤਾ ਹੋ ਗਿਆ ਤਾਂ ਕਿਸੇ ਵੀ ਬੰਦੇ ਨੂੰ ਟਿਕਟ ਦਵਾ ਕੇ ਜਾਂ ਸਾਡੇ ਨਾਲ ਇੱਦਾਂ ਕਰ ਲੈਣਗੇ ਕਿ ਅਸੀਂ ਉਸ ਬੰਦੇ ਦੇ ਹੱਕ 'ਚ ਬੋਲੀਏ। ਫਿਰ ਜਿਨ੍ਹਾਂ ਅਸੂਲਾਂ 'ਤੇ ਅਸੀਂ ਪਾਰਟੀ ਬਣਾਈ ਹੈ ਉਹਨਾਂ ਅਸੂਲਾਂ ਦੇ ਉਲਟਾ ਅਸੀਂ ਖੁਦ ਚੱਲੀਏ। ਸੋ ਮਕਸਦ ਇੱਕੋ ਹੀ ਹੈ, ਮੰਜ਼ਿਲ ਇੱਕੋ ਹੀ ਹੈ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਗੀਤਾਂ ਸੁਣਦੇ ਸੀ, ਪੰਜਾਬ ਜਿਹੜਾ ਅਣਖੀ ਪੰਜਾਬ ਕਿੱਸਿਆਂ ਸੁਣਦੇ ਸੀ, ਉਹ ਮਨਫੀ ਹੋ ਗਿਆ। ਉਹਨੂੰ ਵਾਪਸ ਟਰੈਕ 'ਤੇ ਲੈ ਕੇ ਆਉਣਾ ਹੈ। ਇਹਦੇ ਲਈ ਪ੍ਰਵਾਸੀ ਪੰਜਾਬੀਆਂ ਤੋਂ ਅਸੀਂ ਸਹਿਯੋਗ ਮੰਗਣ ਆਏ ਹਾਂ ਕਿ ਆਓ ਆਪਣੇ ਉਜੜੇ ਘਰਾਂ ਨੂੰ ਦੁਬਾਰਾ ਸ਼ਿੰਗਾਰੀਏ। ਸਿਸਟਮ ਦੇ ਸਤਾਏ ਹੋਏ ਕਿਸੇ ਨਾ ਕਿਸੇ ਤਰੀਕੇ ਨਾਲ ਸਿਸਟਮ ਨਹੀਂ ਤੰਗ ਕਰਕੇ ਆਪਾਂ ਨੂੰ ਮਜਬੂਰ ਕੀਤਾ ਨਿਕਲਣ ਨੂੰ। ਚਲੋ ਇੱਥੇ ਸਖਤ ਮਿਹਨਤਾਂ ਕਰਕੇ ਅਸੀਂ ਕਾਮਯਾਬ ਹੋ ਗਏ, ਪਰ ਫਿਰ ਵੀ ਸਾਡਾ ਦਿਲ, ਸਾਡੀ ਸੁਰਤੀ, ਸਾਡੀ ਜਿਹੜੀ ਉੱਥੇ ਹੈ, ਫਿਰ ਵੀ ਵਤਨਾਂ 'ਚ ਹੀ ਹੈ। ਸੋ ਜਦੋਂ ਮੌਕਾ ਮਿਲਦਾ ਅਸੀਂ ਉੱਥੇ ਜਾਂਦੇ ਹਾਂ। ਉੱਥੇ ਜਦੋਂ ਬੇਮੌਸਮਾ ਮੀਂਹ ਪੈਂਦਾ ਤਾਂ ਦੁੱਖ ਇੱਥੇ ਹੁੰਦਾ। ਸੋ ਇਸ ਗੱਲ ਨੂੰ, ਦਰਦ ਨੂੰ ਸਮਝਦੇ ਹੋਏ ਆਓ ਆਪਾਂ ਸਾਰੇ ਇਕੱਠੇ ਹੋ ਕੇ ਸਭ ਧਰਮਾਂ ਤੋਂ, ਸਭ ਫਿਰਕਿਆਂ ਤੋਂ ਉੱਪਰ ਉੱਠ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰੀਏ। ਪੰਜਾਬ ਨੂੰ, ਜਿਹੜਾ ਕਿ ਪੰਜਾਬ ਭਾਰਤ ਦੇ ਮੱਥੇ ਦਾ ਚੰਨ ਸੀ, ਜਿਹੜਾ ਉਹਨੂੰ ਗ੍ਰਹਿਣ ਲੱਗ ਗਿਆ, ਆ ਜਿਹੜਾ ਗੰਧਲੀ ਸਿਆਸਤ ਦਾ ਗ੍ਰਹਿਣ ਲੱਗ ਗਿਆ, ਉਸ ਗ੍ਰਹਿਣ ਤੋਂ ਉਹਨੂੰ ਬਾਹਰ ਕੱਢੀਏ ਤਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਫਿਰ ਭਾਰਤ ਦੇ ਮੱਥੇ ਦਾ ਚੰਦ ਬਣ ਕੇ ਚਮਕੇ।